ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਭਾਰਤ ਸਰਕਾਰ ਏਅਰ ਇੰਡੀਆ ਦੀ 100% ਹਿੱਸੇਦਾਰੀ ਜਿਹੜੀ ਬਣਦੀ ਸੀ ਉਹਨੂੰ ਵੇਚਣ ਦੇ ਲਈ ਆਖਰਕਾਰ ਤਿਆਰ ਹੋ ਗਈ, ਕਿਉਂਕਿ ਏਅਰ ਇੰਡੀਆ ਬਹੁਤ ਲੰਬੇ ਸਮੇਂ ਤੋਂ ਘਾਟੇ 'ਚ ਜਾ ਰਹੀ ਸੀ। ਇਸ ਦੇ ਨਾਲ ਹੀ ਦੂਸਰਾ ਮਸਲਾ ਜਿਹੜਾ ਉਹ ਇਹ ਆ ਕਿ ਭਾਰਤੀ ਰੇਲਵੇ ਜਿਸ ਨੂੰ ਜਿਹੜਾ ਕਿ ਯਾਤਰੀ ਕਿਰਾਏ ਦੇ ਵਿੱਚ ਜਿਹੜਾ ਤਕਰੀਬਨ ਤੀਸਰੀ ਤਿਮਾਹੀ ਤੱਕ ਆਉਂਦੇ 400 ਕਰੋੜ ਦਾ ਜਿਹੜਾ ਉਹ ਘਾਟਾ ਪੈ ਗਿਆ। ਮਾਲ ਭਾੜੇ ਦੇ ਵਿੱਚ ਪਹਿਲੀ ਤਿਮਾਹੀ ਤੇ ਤੀਸਰੀ ਤਿਮਾਹੀ ਦੇ ਵਿੱਚ ਤਕਰੀਬਨ ਬਰਾਬਰਤਾ ਜਿਹੜੀ ਉਹ ਦਿਖੀ ਹੈ, ਲੇਕਿਨ ਦੂਜੀ ਤਿਮਾਹੀ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਘਾਟਾ ਜਿਹੜਾ ਉਹਨੂੰ ਉਹ ਸਹਿਣਾ ਪਿਆ। ਕਿਤੇ ਨਾ ਕਿਤੇ ਭਾਰਤ ਸਰਕਾਰ ਦੀਆਂ ਨਾਕਾਮੀਆਂ ਉਹਦੇ ਬਦੌਲਤ ਇਹ ਜਿਹੜੇ ਘਾਟੇ ਉਹ ਪੈ ਰਹੇ। ਇਸੇ ਦੇ ਨਾਲ ਕੋਰੋਨਾ ਵਾਇਰਸ ਜਿਹਦੇ ਲਈ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ, ਲੇਕਿਨ ਇਸ ਦਾ ਸਭ ਤੋਂ ਵੱਡਾ ਅਸਰ ਜਿਹੜਾ ਉਹ ਚਾਈਨਾ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਿਆ। ਇਸੇ ਦੇ ਨਾਲ ਹੀ ਇੱਕ ਮਸਲਾ ਹੋਰ ਹੈ ਜਿਹੜਾ ਕਿ ਬੋਡੋਲੈਂਡ ਅਲੱਗ ਸਟੇਟ ਦੀ ਮੰਗ ਅਸਾਮ 'ਚੋਂ ਕੀਤੀ ਜਾ ਰਹੀ ਸੀ, ਉਹਦਾ ਜਿਹੜਾ ਭਾਰਤ ਸਰਕਾਰ, ਅਸਾਮ ਸਰਕਾਰ ਤੇ ਨਾਲ ਹੀ ਬੋਡੋ ਯੂਨੀਅਨ ਜਿਹੜੀ ਸੀਗੀ ਉੱਥੋਂ ਦੇ ਜਿਹੜੇ ਕੱਟੜਪੰਥੀ ਸੀ ਉਹਨਾਂ 'ਚ ਬੈਠ ਕੇ ਇੱਕ ਸਮਝੌਤਾ ਹੋ ਗਿਆ, ਲੇਕਿਨ ਇੱਕ ਧਿਰ ਉਹਦੇ ਉਹ ਸਮਝੌਤੇ ਤੋਂ ਜਿਹੜੀ ਆ ਉਹ ਬਾਹਰ ਵੀ ਰਹਿ ਗਈ ਆ, ਜਿਹਨੇ ਕਿ ਉਹਦਾ ਸਮਰਥਨ ਜਿਹੜਾ ਉਹ ਨਹੀਂ ਕੀਤਾ। ਸਭ ਤੋਂ ਪਹਿਲਾਂ ਏਅਰ ਇੰਡੀਆ ਦੀ ਜਿਹੜੀ ਹਿੱਸੇਦਾਰੀ ਆ, ਏਅਰ ਇੰਡੀਆ ਜਿਹੜੀ ਉਹ ਲੰਬੇ ਸਮੇਂ ਤੋਂ ਜਿਹੜੀ ਉਹ ਘਾਟੇ 'ਚ ਜਾ ਰਹੀ ਸੀ। ਪਹਿਲਾਂ ਭਾਰਤ ਸਰਕਾਰ ਨੇ ਉਹਦੀ 76% ਜਿਹੜੀ ਸੀ ਹਿੱਸੇਦਾਰੀ ਸੀ ਉਹਨੂੰ ਵੇਚਣ ਦਾ ਜਿਹੜਾ ਨਿਰਣਾ ਲਿਆ ਸੀ, ਲੇਕਿਨ ਉਹਦੇ ਲਈ ਕੋਈ ਵੀ ਬੋਲੀਕਾਰ ਜਿਹੜਾ ਉਹ ਆਇਆ ਨਹੀਂ। ਹੁਣ ਆਖਿਰ ਭਾਰਤ ਸਰਕਾਰ ਨੇ 17 ਮਾਰਚ ਦਾ ਸਮਾਂ ਦੇ ਦਿੱਤਾ ਕਿ 17 ਮਾਰਚ ਤੱਕ ਬੋਲੀ ਦਿੱਤੀ ਜਾ ਸਕਦੀ ਆ, ਤੇ ਏਅਰ ਇੰਡੀਆ ਦਾ ਜਿਹੜੀ 100% ਹਿੱਸੇਦਾਰੀ ਸੀ ਸਾਰੇ ਦੀ ਸਾਰੀ ਜਿਹੜੀ ਆ ਉਹ ਵੇਚਣ ਦਾ ਜਿਹੜਾ ਨਿਰਣਾ ਲੈ ਲਿਆ। ਕਿਤੇ ਨਾ ਕਿਤੇ ਏਅਰ ਇੰਡੀਆ ਜਿਹੜੀ ਸੀਗੀ ਜਿਹੜੀਆਂ ਫੋਰਨ ਦੀਆਂ ਬਾਕੀ ਦੀਆਂ ਜਿਹੜੀਆਂ ਏਅਰਲਾਈਨ ਸੀ ਉਹਨਾਂ ਦੇ ਬਰਾਬਰ ਜਿਹੜੀ ਸੀਗੀ ਉਹ ਨਹੀਂ ਸੀ ਖੜ ਰਹੀ। ਉਹਦੀ ਸਰਵਿਸ ਵੀ ਮਾੜੀ ਸੀ, ਕਿਰਾਏ ਦੇ ਵਿੱਚ ਵੀ ਉਹਦਾ ਬਹੁਤ ਅੰਤਰ ਸੀ। ਇਸ ਕਰਕੇ ਜ਼ਿਆਦਾ ਪ੍ਰੈਫਰੈਂਸ ਜਿਹੜੀ ਸੀ ਯਾਤਰੀ ਜਿਹੜੇ ਸੀ, ਚਾਹੇ ਉਹ ਭਾਰਤ ਤੋਂ ਹੀ ਜਾਂਦੇ ਸੀ ਚਾਹੇ ਭਾਰਤ 'ਚ ਭਾਰਤੀ ਆਉਂਦੇ ਸੀ, ਉਹ ਜਿਹੜੇ ਸੀਗੇ ਉਹ ਵਿਦੇਸ਼ੀ ਏਅਰਲਾਈਨਸ ਨੂੰ ਦਿੰਦੇ ਸੀ, ਕਿਉਂਕਿ ਉੱਥੇ ਉਹਨਾਂ ਨੂੰ ਪੂਰੀ ਸਹੂਲਤ ਮਿਲਦੀ ਸੀ ਤੇ ਉਸੇ ਦੇ ਮੁਤਾਬਕ ਹੀ ਉਹ ਉਸ ਏਅਰਲਾਈਨ ਨੂੰ ਜ਼ਿਆਦਾ ਯੂਜ਼ ਕਰਦੇ ਸੀ। ਤੇ ਭਾਰਤ ਦੀ ਜਿਹੜੀ ਏਅਰ ਇੰਡੀਆ ਲਾਈਨਸ ਸੀ ਇਹਨੂੰ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਘਾਟੇ 'ਚ ਜਾ ਰਹੀ ਸੀ। ਹਰ ਵਾਰ ਸਰਕਾਰ ਨੇ ਇਹਨੂੰ ਘਾਟੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਦਾ ਘਾਟਾ ਜਿਹੜਾ ਉਹ ਫੇਰ ਵੀ ਪੂਰਾ ਨਹੀਂ ਹੋਇਆ। ਤੇ ਆਖਰਕਾਰ ਹੁਣ ਜਦੋਂ ਕਿ ਭਾਰਤ ਸਰਕਾਰ ਨੇ ਦੇਖਿਆ ਕਿ ਕੋਈ ਵੀ ਇਹਦੀ ਬੋਲੀ ਦੇਣ ਲਈ ਤਿਆਰ ਨਹੀਂ, ਇਹਨੂੰ ਕੋਈ ਖਰੀਦਣ ਲਈ ਤਿਆਰ ਨਹੀਂ, ਭਾਰਤ ਸਰਕਾਰ ਨੇ ਉਹਦੀ 100% ਹਿੱਸੇਦਾਰੀ ਵੇਚਣ ਦੀ ਜਿਹੜੀ ਤਿਆਰੀ ਕਰ ਲਈ। ਉਹਦੇ ਲਈ 17 ਮਾਰਚ ਦੀ ਲਾਸਟ ਡੇਟ ਜਿਹੜੀ ਆ ਉਹ ਮਿਹਰ ਦਿੱਤੀ ਗਈ ਹੈ ਕਿ ਉਦੋਂ ਤੱਕ ਉਹਦੀ ਕੋਈ ਵੀ ਜਿਹੜੀ ਆ ਉਹ ਬੋਲੀ ਦੇ ਸਕਦਾ। ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਰਤ ਸਰਕਾਰ ਵੀ ਇਸ ਡੁੱਬੀ ਹੋਈ ਕਰਜ਼ ਦੇ ਵਿੱਚ ਡੁੱਬੀ ਹੋਈ ਜਿਹੜੀ ਏਅਰਲਾਈਨਸ ਆ ਇਹਦਾ ਜਿਹੜਾ ਕਰਜ਼ਾ ਸੀ ਉਹਦੀ ਦੇਣਦਾਰੀ ਜਿਹੜੀ ਆ ਉਹਨੂੰ ਵੀ ਉਹਨਾਂ ਸ਼ਰਤਾਂ ਨੂੰ ਵੀ ਨਰਮ ਕਰਕੇ ਤੇ ਕਿਤੇ ਨਾ ਕਿਤੇ ਏਅਰਲਾਈਨਸ ਜਿਹੜੀ ਆ ਉਹਨੂੰ ਬਚਾਉਣ ਦੀ ਕੋਸ਼ਿਸ਼ 'ਚ ਆਈ ਆ ਕਿ ਚਾਹੇ ਇਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਜਾਵੇ, ਲੇਕਿਨ ਘੱਟੋ ਘੱਟ ਜਿਹੜੀ ਏਅਰਲਾਈਨਸ ਆ ਇਹ ਭਾਰਤ ਦੀ ਇਹ ਬਚ ਜਾਵੇ। ਇਹਨੂੰ ਬਚਾਉਣ ਦੇ ਲਈ ਜਿਹੜੀ ਆ ਉਹ ਭਾਰਤ ਸਰਕਾਰ ਜਿਹੜੀ ਆ ਉਹ ਆਖਰੀ ਦਾ ਜਿਹੜੀ ਆ ਉਹ ਆਪਣਾ ਖੇਡ ਰਹੀ ਹੈ। ਇਸੇ ਦੇ ਨਾਲ ਹੀ ਭਾਰਤ ਸਰਕਾਰ ਦੀ ਜਿਹੜੀ ਦੂਸਰੀ ਇੱਕੋ ਇੱਕ ਵੱਡੀ ਭਾਰਤੀ ਰੇਲਵੇ ਆ, ਜਿਹਦਾ ਕਿ ਕਹਿੰਦੇ ਆ ਕਿ ਐਡਾ ਵੱਡਾ ਜਿਹੜਾ ਰੇਲਵੇ ਦਾ ਨਾਮ ਆ, ਕਿਉਂਕਿ ਪਿਛਲੇ 1 ਸਾਲ ਨੂੰ ਛੱਡਿਆ ਜਾਵੇ ਤੇ ਇਸ ਤੋਂ ਪਹਿਲਾਂ ਜਿਹੜਾ ਸੀ ਭਾਰਤੀ ਰੇਲਵੇ ਦਾ ਬਜਟ ਜਿਹੜਾ ਸੀਗਾ ਉਹ ਲੋਕ ਸਭਾ 'ਚ ਅਲੱਗ ਤੋਂ ਪੇਸ਼ ਕੀਤਾ ਜਾਂਦਾ ਸੀ। ਉਹ ਵੱਖਰੀ ਗੱਲ ਆ ਕਿ ਜਦੋਂ ਨਰਿੰਦਰ ਮੋਦੀ ਦੀ ਅਗਵਾਈ 'ਚ ਦੂਸਰੀ ਵਾਰ ਸਰਕਾਰ ਆਈ ਤਾਂ ਉਸ ਨੇ ਇਕੱਠਾ ਬਜਟ ਹੀ ਪੇਸ਼ ਕਰ ਦਿੱਤਾ, ਵਿੱਤ ਬਜਟ ਦੇ ਨਾਲ ਹੀ ਜਿਹੜਾ ਸੀਗਾ ਰੇਲਵੇ ਬਜਟ ਪੇਸ਼ ਕਰਤਾ। ਇਸ ਤੋਂ ਪਹਿਲਾਂ ਰੇਲਵੇ ਦਾ ਹਮੇਸ਼ਾ ਬਜਟ ਜਿਹੜਾ ਉਹ ਅਲੱਗ ਤੋਂ ਪੇਸ਼ ਕੀਤਾ ਜਾਂਦਾ ਸੀ, ਪਰ ਕਿਤੇ ਨਾ ਕਿਤੇ ਭਾਰਤੀ ਰੇਲਵੇ ਜਿਹੜੀ ਆ ਉਹ ਵੀ ਘਾਟੇ 'ਚ ਜਾ ਰਹੀ ਆ ਤੇ ਉਹ ਵੀ ਕੰਗਾਰ ਤੇ ਖੜੀ ਆ। ਇਹ ਨਾ ਹੋਵੇ ਕਿ ਇੱਕ ਦਿਨ ਐਸਾ ਆਵੇ ਕਿ ਭਾਰਤੀ ਰੇਲਵੇ ਜਿਹੜੀ ਆ ਉਸ ਨੂੰ ਵੀ ਵੇਚਣ ਦੀ ਨੌਬਤ ਭਾਰਤ ਸਰਕਾਰ ਦੀ ਆ ਜਾਵੇ। ਹੁਣ ਜਿਹੜੇ RTI ਦੇ ਵਿੱਚ ਖੁਲਾਸੇ ਹੋਏ ਨੇ ਉਹਦੇ ਮੁਤਾਬਕ ਇਹ ਆ ਕਿ ਤਕਰੀਬਨ ਜਿਹੜੀ ਭਾਰਤੀ ਰੇਲਵੇ ਆ ਉਹਨੂੰ ਤੀਸਰੀ ਤਿਮਾਹੀ ਤੱਕ, ਯਾਨੀ ਕਿ 9 ਮਹੀਨਿਆਂ ਦੇ 2019 ਤੇ 2020 ਤੱਕ ਦੇ ਜਿਹੜੇ ਆ ਅਪ੍ਰੈਲ 2019 ਤੋਂ ਲੈ ਕੇ ਦਸੰਬਰ 2019 ਤੱਕ ਦੇ ਜਿਹੜੇ 9 ਮਹੀਨੇ ਸੀ ਇਹ 3 ਤਿਮਾਹੀਆਂ ਦੇ ਵਿੱਚ ਉਹਨੂੰ ਪਿਛਲੇ ਸਾਲ ਦੇ ਨਾਲੋਂ ਘਾਟੇ 'ਚ ਚਲੀ ਗਈ ਆ। ਹੁਣ ਜਿੱਥੋਂ ਤੱਕ ਯਾਤਰੀ ਕਿਰਾਏ ਦੀ ਆ, ਯਾਤਰੀ ਕਿਰਾਏ ਤੋਂ ਹੋਣ ਵਾਲੀ ਆਮਦਨ ਦੀ ਗੱਲ ਕਰੀਏ, ਪਹਿਲੀ ਤਿਮਾਹੀ ਜਿਹੜੀ ਅਪ੍ਰੈਲ ਤੋਂ ਜੂਨ 2019 ਗਿਣੀ ਗਈ ਆ ਉਹ 'ਚ 13,398.2 ਕਰੋੜ ਦੀ ਆਮਦਨ ਹੋਈ ਸੀ, ਜਦੋਂ ਕਿ ਜਿਹੜੀ ਦੂਸਰੀ ਤਿਮਾਹੀ ਸੀ ਜਿਹੜੀ ਕਿ ਜੁਲਾਈ ਤੋਂ ਸਤੰਬਰ ਤੱਕ ਗਿਣੀ ਜਾਂਦੀ ਆ ਉਹਦੇ ਵਿੱਚ ਇਹ ਘਟ ਕੇ 132
दूसरी तिमाही ਦੇ ਵਿੱਚ ਇਹ ਘਟ ਕੇ 13,243.81 ਕਰੋੜ ਤੇ ਆ ਗਈ, ਯਾਨੀ ਕਿ ਉਸ ਤੋਂ ਪਹਿਲੀ ਤੋਂ ਵੀ ਪਿੱਛੇ ਆ ਗਈ। ਤੇ ਤੀਸਰੀ ਤਿਮਾਹੀ ਜਿਹੜੀ ਸੀ ਅਕਤੂਬਰ ਤੋਂ ਦਸੰਬਰ ਤੱਕ ਦੀ ਗਿਣੀ ਜਾਂਦੀ ਆ, ਉਹਦੇ ਵਿੱਚ ਇਹ ਬਿਲਕੁਲ ਉਹਦੇ ਵਿੱਚ ਤਾਂ ਆ ਕੇ 12,844.37 ਕਰੋੜ ਦੇ ਉੱਪਰ ਜਿਹੜੀ ਆ ਕੇ ਰੁਕ ਗਈ। ਜਨਵਰੀ ਤੋਂ ਲੈ ਕੇ ਮਾਰਚ ਤੱਕ ਦੀ ਜਿਹੜੀ ਤੀਸਰੀ ਤਿਮਾਹੀ ਆ, ਜਿਹਦੇ ਬਾਅਦ ਕਿ ਅਗਲਾ ਜਿਹੜਾ ਸੈਸ਼ਨ ਜਿਹੜਾ ਇਹਦਾ ਸ਼ੁਰੂ ਹੋਏਗਾ 2020-21 ਵਾਲਾ ਉਹ ਅਲੱਗ ਆ, ਲੇਕਿਨ 3 ਤਿਮਾਹੀਆਂ ਯਾਨੀ ਕਿ 9 ਮਹੀਨੇ ਦਾ ਜਿਹੜਾ ਅੰਤਰਗਾਲ ਆ ਉਹਦੇ ਵਿੱਚ ਤਕਰੀਬਨ 400 ਕਰੋੜ ਦੀ ਕਮੀ ਜਿਹੜੀ ਉਹ ਦਰਜ ਕੀਤੀ ਗਈ ਆ। ਇਸੇ ਦੇ ਨਾਲ ਹੀ ਜਿਹੜਾ ਮਾਲ ਦੀ ਢੁਆਈ ਦੀ ਆ ਉਹਦੇ ਵਿੱਚ 3 ਤਿਮਾਹੀਆਂ ਦੇ ਵਿੱਚ ਜਿਹੜਾ ਅੰਤਰ ਆਇਆ, ਪਹਿਲੀ ਤਿਮਾਹੀ ਤੇ ਆਖਰੀ ਤਿਮਾਹੀ ਦੋਨਾਂ ਦੇ ਵਿੱਚ ਬਹੁਤ ਥੋੜਾ ਅੰਤਰ ਰਹਿ ਗਿਆ, ਲੇਕਿਨ ਦੂਸਰੀ ਤਿਮਾਹੀ ਦੇ ਵਿੱਚ ਬਹੁਤ ਜ਼ਬਰਦਸਤ ਗਿਰਾਵਟ ਜਿਹੜੀ ਆ ਉਹ ਸਾਹਮਣੇ ਆਈ ਹੈ। ਅਪ੍ਰੈਲ ਤੋਂ ਜੂਨ ਤੱਕ ਦੀ ਪਹਿਲੀ ਤਿਮਾਹੀ ਜਿਹੜੀ ਆ ਉਹਦੇ 'ਚ ਮਾਲ ਦੀ ਢੁਆਈ ਤੋਂ ਜਿਹੜੀ ਆਮਦਨ ਆ ਉਹ ਹੈਗੀ ਆ 29,066.92 ਕਰੋੜ ਦੀ ਆ, ਲੇਕਿਨ ਜਦੋਂ ਦੂਸਰੀ ਤਿਮਾਹੀ ਆਉਂਦੀ ਆ 25,165.13 ਕਰੋੜ ਦੀ ਆ। ਇੱਕਦਮ ਜਿਹੜੀ ਆ ਉਹ ਤਕਰੀਬਨ 400 ਕਰੋੜ ਜਿਹੜੀ ਆ ਉਹ ਨੀਚੇ ਜਾ ਕੇ ਜਿਹੜੀ ਆ ਉਹ ਗਿਰ ਜਾਂਦੀ ਆ। ਇਸੇ ਤਰ੍ਹਾਂ ਤੀਜੀ ਤਿਮਾਹੀ ਜਿਹੜੀ ਆ ਅਕਤੂਬਰ ਤੋਂ ਦਸੰਬਰ ਤੱਕ ਦੀ ਆ, ਉਹਦੇ 'ਚ ਫਿਰ ਜੰਪ ਲਾਉਂਦੀ ਆ, ਉਹਦੇ ਵਿੱਚ ਜਾ ਕੇ 28,032.80 ਕਰੋੜ ਦੀ ਜਿਹੜੀ ਆ ਉਹ ਉਹਨੂੰ ਸਾਲਾਨਾ ਜਿਹੜੀ ਤੀਸਰੀ ਤਿਮਾਹੀ ਦੇ ਵਿੱਚ 3 ਮਹੀਨੇ ਦੇ ਵਿੱਚ ਜਿਹੜੀ ਆ ਉਹਨੂੰ ਆਮਦਨ ਹੁੰਦੀ ਆ। ਕਿਤੇ ਨਾ ਕਿਤੇ ਭਾਰਤੀ ਰੇਲਵੇ ਵੀ ਜਿਸ ਤਰ੍ਹਾਂ ਏਅਰ ਇੰਡੀਆ ਦੀ ਹਾਲਤ ਹੋਈ ਆ, ਉਸੇ ਤਰ੍ਹਾਂ ਭਾਰਤੀ ਰੇਲਵੇ ਵੀ ਲਗਾਤਾਰ ਘਾਟੇ 'ਚ ਜਾ ਰਹੀ ਆ ਤੇ ਹਰ ਵਾਰ ਉਹਨੂੰ ਘਾਟੇ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅਲੱਗ ਤੋਂ ਬਜਟ ਪੇਸ਼ ਕੀਤਾ ਜਾਂਦਾ ਸੀ, ਉਹ ਵੱਖਰੀ ਗੱਲ ਆ ਕਿ ਇਸ ਸਾਲ ਦਾ ਜਿਹੜਾ ਵਿੱਤੀ ਬਜਟ ਆਇਆ ਸੀ ਉਹਦੇ ਵਿੱਚ ਹੀ ਰੇਲਵੇ ਦਾ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ ਸੀ। ਹਰ ਵਾਰ ਘਾਟੇ ਦਾ ਬਜਟ ਜਿਸ ਤਰ੍ਹਾਂ ਸਾਲਾਨਾ ਬਜਟ ਜਿਹੜਾ ਉਹ ਘਾਟੇ ਦਾ ਪੇਸ਼ ਕੀਤਾ ਜਾਂਦਾ, ਚਾਹੇ ਉਹ ਲੋਕ ਸਭਾ ਚਾਹੇ ਉਹ ਅਲੱਗ-ਅਲੱਗ ਸਟੇਟਾਂ ਦੀਆਂ ਵਿਧਾਨ ਸਭਾ ਨੇ, ਸਾਰਿਆਂ 'ਚ ਘਾਟੇ ਦੇ ਬਜਟ ਜਿਹੜੇ ਪੇਸ਼ ਕੀਤੇ ਜਾਂਦੇ। ਇਸੇ ਤਰ੍ਹਾਂ ਰੇਲਵੇ ਦਾ ਵੀ ਜਿਹੜਾ ਸੀ ਉਹ ਘਾਟੇ ਦਾ ਬਜਟ ਪੇਸ਼ ਕੀਤਾ ਜਾਂਦਾ। ਹਰ ਵਾਰ ਯਾਤਰੀ ਕਿਰਾਏ ਦੇ ਵਿੱਚ ਤੇ ਮਾਲ ਦੀ ਢੁਆਈ ਦੇ ਵਿੱਚ ਜਿਹੜਾ ਉਹਦੇ ਵਿੱਚ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਆ, ਲੇਕਿਨ ਸਾਰਾ ਕੁਝ ਨਾ ਮਾਤਰ ਹੀ ਰਹਿ ਜਾਂਦਾ। ਇੱਥੇ ਜਿਹੜੀ ਹੈ ਉਹ ਮੈਟਰੋ ਚਲਾਉਣ ਦੀ ਵੀ ਗੱਲ ਕੀਤੀ ਗਈ, ਲੇਕਿਨ ਜਿਹੜੀ ਪਹਿਲਾਂ ਤੋਂ ਰੇਲਵੇ ਜਿਹੜੀ ਕਿ ਜਦੋਂ ਬ੍ਰਿਟਿਸ਼ ਰੂਲ ਸੀ ਉਸ ਟਾਈਮ ਦੀ ਰੇਲਵੇ ਸਥਾਪਿਤ ਕੀਤੀ ਹੋਈ ਲਗਾਤਾਰ ਘਾਟੇ 'ਚ ਜਾ ਰਹੀ ਆ। ਉਹਦੇ 'ਚੋਂ ਨਿਕਲਣ ਦੇ ਲਈ ਨਾ ਤਾਂ ਉੱਥੇ ਬੈਠੇ ਮੌਜੂਦਾ ਜਿਹੜੇ ਅਹੁਦੇਦਾਰ ਸੀ ਉਹਨਾਂ ਨੇ, ਜਿਹੜੇ ਬਿਊਰੋਕਰੇਟ ਸੀ, ਕਿਸੇ ਨੇ ਉਹਦੀ ਕੋਸ਼ਿਸ਼ ਨਾ ਕੀਤੀ। ਲਗਾਤਾਰ ਘਾਟੇ 'ਚ ਜਾ ਰਹੀ ਆ, ਲਗਾਤਾਰ ਲੋਕਾਂ ਨੂੰ ਉਹਨਾਂ ਦੇ ਮੁਤਾਬਕ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਲੇਕਿਨ ਘਾਟਾ ਜਿਹੜਾ ਉਹ ਨਿਰੰਤਰ ਜਾਰੀ ਆ। ਦੋਨੋਂ ਵੱਡੀਆਂ ਚਾਹੇ ਏਅਰ ਇੰਡੀਆ ਦੀ ਗੱਲ ਕਰ ਲਓ ਤੇ ਚਾਹੇ ਉਹਦੇ ਵਿੱਚ ਰੇਲਵੇ ਦੀ ਕਰ ਲਓ, ਦੋਨਾਂ 'ਚ ਨਿਰੰਤਰ ਜਿਹੜੀ ਆ ਉਹ ਘਾਟੇ ਦਰਜ ਕੀਤੇ ਗਏ ਆ। ਇੱਕ ਨੂੰ ਵੇਚਣ ਦੀ ਤਿਆਰੀ ਜਿਹੜੀ ਆ ਉਹ ਤਕਰੀਬਨ ਕਰ ਲਈ ਗਈ ਆ ਤੇ ਦੂਸਰੇ ਦੀ ਤਿਆਰੀ ਜਿਹੜੀ ਆ ਅੰਦਰ ਖਾਤੇ ਹੋ ਰਹੀ ਆ। ਪਿਛਲੇ 2-3 ਮਹੀਨੇ ਤੋਂ ਇਹ ਵੀ ਖਬਰਾਂ ਜਿਹੜੀਆਂ ਸੀ ਉਹ ਰੁਕ ਕੇ ਅੰਦਰ ਤੋਂ ਨਿਕਲ ਕੇ ਆ ਰਹੀਆਂ ਸੀ ਕਿ ਰੇਲਵੇ ਜਿਹੜੀ ਉਹਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਤਕਰੀਬਨ ਤਿਆਰੀ ਜਿਹੜੀ ਅੰਦਰ ਖਾਤੇ ਚੱਲ ਰਹੀ ਆ। ਜਦੋਂ ਕਿ ਏਅਰ ਇੰਡੀਆ ਜਿਹੜੀ ਆ ਉਹ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੀ ਜਾਏਗੀ ਤਾਂ ਉਹਦੇ ਬਾਅਦ ਜਿਹੜੀ ਰੇਲਵੇ ਆ ਇਹਨੂੰ ਵੀ ਦੇਣ ਦੀ ਤਿਆਰੀ ਜਿਹੜੀ ਉਹ ਕਰ ਲਈ ਜਾਏਗੀ। ਮੋਦੀ ਸਰਕਾਰ ਕਿਤੇ ਨਾ ਕਿਤੇ ਡਗਮਗਾ ਰਹੀ ਆ ਕਿ ਉਹਦੀਆਂ ਖੁਦ ਦੀਆਂ ਵੱਡੀਆਂ ਸੰਸਥਾਵਾਂ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਉਸ ਦੀ ਬਣਦੀ ਲੋੜ ਦੇ ਮੁਤਾਬਕ ਸਹੂਲਤਾਂ ਦੇਣੀਆਂ ਹੁੰਦੀਆਂ, ਉਹ ਕਿਤੇ ਨਾ ਕਿਤੇ ਡਗਮਗਾ ਗਈ ਆ। ਇਹ ਭਾਰਤ ਸਰਕਾਰ ਦੀ ਅੱਜ ਦੀ ਮੌਜੂਦਾ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ। ਇਸੇ ਦੇ ਨਾਲ ਹੀ ਰਲਦਾ ਜਿਹੜਾ ਅਗਲਾ ਮੁੱਦਾ ਉਹ ਹੈ ਕਰੋਨਾ ਵਾਇਰਸ ਦਾ। ਕਰੋਨਾ ਵਾਇਰਸ ਜਿਹੜਾ ਇਹਦੇ ਲਈ ਰੈੱਡ ਅਲਰਟ ਜਿਹੜਾ ਪੂਰੇ ਵਿਸ਼ਵ ਭਰ ਦੇ ਵਿੱਚ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ, ਪਰ ਇਸ ਦਾ ਸਭ ਤੋਂ ਵੱਡਾ ਅਸਰ ਜਿਹੜਾ ਉਹ ਚੀਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਤਕਰੀਬਨ ਅੱਜ ਸਵੇਰ ਤੱਕ ਜਿਹੜਾ 106 ਤੋਂ ਵੱਧ ਮੌਤਾਂ ਜਿਹੜੀਆਂ ਉਹ ਚਾਈਨਾ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਨਾਲ ਜਿਹੜੀਆਂ ਹੋ ਚੁੱਕੀਆਂ ਨੇ। ਤਕਰੀਬਨ 4,515 ਜਿਹੜੇ ਆ ਮਾਮਲੇ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਜਿਹੜੇ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਆ ਕਿ ਇਹ ਜਿਹੜੇ ਮਰੀਜ਼ ਨੇ ਇਹ ਕਰੋਨਾ ਵਾਇਰਸ ਦੇ ਨਾਲ ਪੀੜਤ ਨੇ। ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਅਜੇ ਤੱਕ ਇਹਦੇ ਲਈ ਇੱਕ ਵੀ ਮਾਮਲਾ ਜਿਹੜਾ ਉਹ ਸਾਹਮਣੇ ਨਹੀਂ ਆਇਆ। ਕੇਵਲ ਇੱਕ ਆਇਆ ਸੀ, ਉਹ ਵੀ ਚੰਡੀਗੜ੍ਹ ਦੇ ਵਿੱਚ ਆਇਆ ਸੀ ਤੇ ਉਸ ਕੇਸ ਨੂੰ ਜਿਹੜਾ ਉਹ ਚਾਈਨਾ ਤੋਂ ਯਾਤਰੀ ਆਇਆ ਸੀ ਤੇ ਉਹਨੂੰ PGI ਜਿਹੜਾ ਉਹ ਦਾਖਲ ਕਰਾ ਦਿੱਤਾ ਗਿਆ। ਜਿਹੜੇ ਬਾਕੀ ਯਾਤਰੀ ਸੀ ਉਹਨਾਂ 'ਚ ਇਹ ਵਾਇਰਸ ਨਹੀਂ ਪਾਇਆ ਗਿਆ, ਇਸ ਕਰਕੇ ਉਹ ਸਾਰਿਆਂ ਨੂੰ ਘਰੋਂ ਘਰੀ ਭੇਜ ਦਿੱਤਾ ਗਿਆ, ਲੇਕਿਨ ਇੱਕ ਜਿਹੜਾ ਮਿਲਿਆ ਉਹਨੂੰ ਦਾਖਲ ਕਰਾ ਦਿੱਤਾ ਗਿਆ। ਦਿੱਲੀ ਦੇ ਵਿੱਚ ਵੀ ਕੁਝ ਮਾਮਲਿਆਂ ਦੀ ਜਿਹੜੀ ਉਹ ਪੁਸ਼ਟੀ ਹੋਈ ਆ, ਲੇਕਿਨ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਬਾਕੀ ਦੀਆਂ
ਕੰਟਰੀ ਨੇ ਉਹਨਾਂ ਦੇ ਵਿੱਚ ਵੀ ਇਹਦਾ ਵੱਡੇ ਲੈਵਲ ਤੇ ਅਸਰ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ। ਉਹਨਾਂ ਦੇ ਵਿੱਚ ਆ ਕਿ ਇਕੱਲੇ ਪਹਿਲਾਂ ਚਾਈਨਾ ਦੀ ਗੱਲ ਕਰੀਏ, ਤਿੱਬਤ ਨੂੰ ਛੱਡ ਕੇ ਬਾਕੀ ਦੇ ਪੂਰਾ ਜਿਹੜਾ ਚਾਈਨਾ ਉਹਦੇ ਸਾਰੇ ਸੂਬਿਆਂ 'ਚ ਇਸ ਕਰੋਨਾ ਵਾਇਰਸ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ। ਚੀਨ ਤੋਂ ਇਲਾਵਾ ਜਿਹੜਾ ਥਾਈਲੈਂਡ ਆ ਉਹਦੇ 'ਚ ਤਕਰੀਬਨ 7 ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਜਾਪਾਨ 'ਚ ਹੁਣ ਤੱਕ 3 ਆ ਚੁੱਕੇ ਨੇ, ਦੱਖਣੀ ਕੋਰੀਆ ਦੇ ਵਿੱਚ 3 ਆ ਚੁੱਕੇ ਨੇ, ਅਮਰੀਕਾ ਦੇ ਵਿੱਚ 3 ਆ ਚੁੱਕੇ ਨੇ, ਵੀਅਤਨਾਮ ਦੇ ਵਿੱਚ 2 ਨੇ, ਸਿੰਗਾਪੁਰ ਦੇ ਵਿੱਚ 4 ਨੇ, ਮਲੇਸ਼ੀਆ 'ਚ 3 ਨੇ, ਨੇਪਾਲ ਦੇ ਵਿੱਚ 1, ਫਰਾਂਸ 'ਚ 3 ਨੇ, ਆਸਟ੍ਰੇਲੀਆ 'ਚ ਵੀ 4 ਨੇ, ਤੇ ਸ਼੍ਰੀਲੰਕਾ 'ਚੋਂ ਕਰੋਨਾ ਵਾਇਰਸ ਦਾ 1 ਮਾਮਲਾ ਜਿਹੜਾ ਉਹ ਵੀ ਸਾਹਮਣੇ ਜਿਹੜਾ ਆ ਚੁੱਕਿਆ। ਹੁਣ ਚਾਈਨਾ ਦੇ ਵਿੱਚ ਜਿਹੜੇ ਭਾਰਤੀ ਫਸੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਦੇ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਜਿਹੜੀ ਆ ਉਹ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਕਿ ਇਸ ਕਰੋਨਾ ਵਾਇਰਸ ਦੇ ਵਿੱਚ ਕਿਤੇ ਭਾਰਤੀ ਜਿਹੜੇ ਉਹ ਲਪੇਟ 'ਚ ਨਾ ਜਾਣ ਤੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਉਹ ਭਾਰਤ ਦੇ ਵਿੱਚ ਸੁਰੱਖਿਅਤ ਜਿਹੜਾ ਉਹ ਪਹੁੰਚਾਇਆ ਜਾਵੇ। ਕਿਤੇ ਨਾ ਕਿਤੇ ਕਰੋਨਾ ਵਾਇਰਸ ਦਾ ਕਹਿਰ ਆ ਉਹ ਚਾਈਨਾ ਦੇ ਵਿੱਚ ਬੜੇ ਵੱਡੇ ਲੈਵਲ ਤੇ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਕਿਤੇ ਨਾ ਕਿਤੇ ਚਾਈਨਾ ਜਿਹੜਾ ਇਹਦੇ ਤੋਂ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਇਸ ਬਿਮਾਰੀ ਤੋਂ ਪੀੜਤ ਹੋ ਚੁੱਕਿਆ ਹੈ। ਤੇ ਲੇਕਿਨ ਬਾਕੀ ਜਿੱਥੋਂ ਤੱਕ ਭਾਰਤ ਦਾ ਸਵਾਲ ਆ, ਭਾਰਤ ਦੇ ਅੰਦਰ ਜਿਹੜਾ ਇਹਦੇ ਦਿੱਲੀ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਉਹ ਮਾਮਲੇ ਜਿਹੜੇ ਆ ਉਹ ਚੰਦ ਮਾਮਲੇ ਦੇਖੇ ਗਏ ਨੇ। ਤਕਰੀਬਨ ਚੰਡੀਗੜ੍ਹ ਦੇ ਵਿੱਚ ਜਿਹੜੇ ਆ ਉਹ 16 ਯਾਤਰੀ ਜਿਹੜੇ ਸੀਗੇ ਜਿਹੜੇ ਚਾਈਨਾ ਤੋਂ ਆਏ, ਉਹਨਾਂ ਦਾ ਜਦੋਂ ਟੈਸਟ ਕੀਤਾ ਗਿਆ ਤੇ ਕੇਵਲ 1 ਯਾਤਰੀ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ ਤੇ ਉਹ PGI ਦਾਖਲ ਕਰ ਦਿੱਤਾ ਗਿਆ ਤੇ ਬਾਕੀ ਸਭ ਘਰੋਂ ਘਰੀ ਜਿਹੜੇ ਉਹ ਤੋਰ ਦਿੱਤੇ ਗਏ। ਕਿਤੇ ਨਾ ਕਿਤੇ ਇਸ ਵਾਇਰਸ ਤੋਂ ਬਚਣ ਦੇ ਲਈ ਜਿਹੜਾ ਭਾਰਤ ਸਰਕਾਰ ਨੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਆ। ਇੱਥੋਂ ਤੱਕ ਪੂਰੀਆਂ ਸਟੇਟਾਂ ਨੇ ਵੀ ਕੀਤੇ ਹੋਏ ਨਾ। ਹਰ ਏਅਰਪੋਰਟ ਦੇ ਉੱਪਰ ਉਸ ਜ਼ਿਲ੍ਹੇ ਦੇ ਨਾਲ ਸੰਬੰਧਿਤ ਜਿਹੜੇ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਦੀ ਪੂਰੀਆਂ ਟੀਮਾਂ ਦੀ ਡਿਊਟੀ ਲਾਈ ਗਈ ਆ। ਖਾਸ ਕਰ ਚਾਈਨਾ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਬੜੀ ਬਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਆ। ਜਾਂਚ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਬਾਹਰ ਜਾਣ ਦਿੱਤਾ ਜਾਂਦਾ, ਉਸ ਤੋਂ ਪਹਿਲਾਂ ਕਿਸੇ ਨੂੰ ਵੀ ਬਾਹਰ ਜਾਣ ਦੀ ਜਿਹੜੀ ਉਹ ਇਜਾਜ਼ਤ ਨਹੀਂ ਦਿੱਤੀ ਜਾਂਦੀ। ਕਿਤੇ ਨਾ ਕਿਤੇ ਚਾਈਨਾ ਅੰਦਰ ਇਹ ਫੈਲਿਆ ਵਾਇਰਸ ਜਿਹੜਾ ਉਹ ਕਿਤੇ ਨਾ ਕਿਤੇ ਪੂਰਾ ਜਿਹੜਾ ਵਿਸ਼ਵ ਆ ਉਹਦੇ ਤੋਂ ਜਿਹੜਾ ਤਰ੍ਹਾਂ ਕਰ ਰਿਹਾ ਕਿ ਕਿਤੇ ਇਹ ਬਾਕੀ ਦੇ ਦੇਸ਼ਾਂ ਵੱਲ ਨੂੰ ਵੀ ਜਿਹੜਾ ਇਹ ਯਾਤਰੀ ਜਿਹੜੇ ਆ ਜਦੋਂ ਜਾਣਗੇ ਜਾਂ ਇਹ ਵਾਇਰਸ ਉੱਧਰ ਫੈਲੇਗਾ ਤਾਂ ਉਹਨਾਂ ਨੂੰ ਇਸ ਵਾਇਰਸ ਤੋਂ ਆਪਣੇ ਜਿਹੜੇ ਉਹ ਉੱਥੋਂ ਦੇ ਵਸਨੀਕ ਆ ਉਹਨਾਂ ਨੂੰ ਬਚਾਉਣਾ ਕਿਸ ਤਰੀਕੇ ਦੇ ਨਾਲ, ਇਹਦੇ ਲਈ ਸਾਰੀਆਂ ਹੀ ਸਰਕਾਰਾਂ ਜਿਹੜੀਆਂ ਉਹ ਚਿੰਤਤ ਨੇ। ਇਸੇ ਦੇ ਨਾਲ ਹੀ ਜਿਹੜਾ ਅਗਲਾ ਮਸਲਾ ਉਹ ਆ ਬੋਡੋਲੈਂਡ ਦਾ। ਬੋਡੋਲੈਂਡ ਅਸਾਮ ਦੇ ਵਿੱਚ ਇੱਕ ਵੱਖਰੇ ਸਟੇਟ ਦੀ ਮੰਗ ਜਿਹੜੀ ਆ ਉਹ ਤਕਰੀਬਨ ਆਜ਼ਾਦੀ ਤੋਂ ਬਾਅਦ ਲਗਾਤਾਰ ਨਿਰੰਤਰ ਜਿਹੜੀ ਆ ਉਹ ਜਾਰੀ ਆ। ਸਭ ਤੋਂ ਪਹਿਲਾਂ 1985-86 ਦੇ ਵਿੱਚ ਇੱਕ ਅਸਾਮ ਗਣ ਪਰਿਸ਼ਦ ਸੀ। ਉਸ ਵੇਲੇ ਅਸਾਮ ਗਣ ਪਰਿਸ਼ਦ ਜਿਹੜੀ ਸੀਗੀ ਉਹਦੀ ਵਿਦਿਆਰਥੀ ਜਥੇਬੰਦੀ ਸੀਗੀ ਜਿਹੜੀ ਕਿ ਉਸ ਵੇਲੇ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਪੜ੍ਹਦੀ ਸੀ। ਉਹਨਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਲੜਿਆ ਸੀ। ਜਿਸ ਤਰ੍ਹਾਂ ਜੁਲਾਈ 1985 'ਚ ਰਾਜੀਵ ਲੌਂਗੋਵਾਲ ਸਮਝੌਤਾ ਪੰਜਾਬ 'ਚ ਹੋਇਆ ਸੀ, ਇਸੇ ਤਰ੍ਹਾਂ ਹੀ ਰਾਜੀਵ ਗਾਂਧੀ ਨੇ ਇੱਕ ਸਮਝੌਤਾ ਉਸ ਅਸਾਮ ਗਣ ਪਰਿਸ਼ਦ ਪਾਰਟੀ ਜਿਹੜੀ ਬਾਅਦ 'ਚ ਬਣੀ ਸੀ ਉਹਨਾਂ ਦੇ ਨਾਲ ਉਹਨਾਂ ਨੇ ਅਸਾਮ ਦੇ ਵਿੱਚ ਵੀ ਕੀਤਾ ਸੀ। ਤੇ ਉਸ ਵੇਲੇ ਕਾਲਜ ਤੇ ਯੂਨੀਵਰਸਿਟੀ 'ਚ ਪੜ੍ਹਦੇ ਸਟੂਡੈਂਟ ਜਿਹੜੇ ਸੀ ਉਹ ਸਾਰੇ ਦੇ ਸਾਰੇ ਉਸ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਆਏ ਸੀ। ਤੇ ਇਹ ਵੀ ਦੇਖਣ ਵਾਲੀ ਗੱਲ ਸੀ ਕਿ ਉਸ ਵੇਲੇ ਮੁੱਖ ਮੰਤਰੀ ਸਮੇਤ ਪ੍ਰਫੁੱਲ ਕੁਮਾਰ ਮਹੰਤਾ ਉਸ ਵੇਲੇ ਅਸਾਮ ਦੇ ਮੁੱਖ ਮੰਤਰੀ ਬਣੇ ਸਨ ਤੇ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਤੇ MLA ਜਿਹੜੇ ਸੀ ਉਹ ਸਾਰੇ ਦੇ ਸਾਰੇ ਬੈਚਲਰ ਸੀ, ਯਾਨੀ ਕਿ ਉਹਨਾਂ 'ਚੋਂ ਕੋਈ ਵੀ ਵਿਆਹਿਆ ਹੋਇਆ ਨਹੀਂ ਸੀ। ਇਸੇ ਤੋਂ ਬਾਅਦ ਉਸ ਵੇਲੇ ਜਿਹੜਾ ਬੋਡੋ ਸਟੂਡੈਂਟ ਯੂਨੀਅਨ ਸੀ ਇਹ ਉਸ ਤੋਂ ਅਲੱਗ ਕੰਮ ਕਰ ਰਹੀ ਸੀ। ਇਹਨਾਂ ਦੀਆਂ ਨਿਰੰਤਰ ਮੰਗਾਂ ਸੀ, ਇਹ ਉਹਨਾਂ ਮੰਗਾਂ ਤੇ ਅੜੇ ਹੋਏ ਹੁਣ ਤੱਕ ਸੰਘਰਸ਼ ਦੇ ਰਾਹ ਤੁਰੇ ਹੋਏ ਸੀ। ਇਹ ਵੱਖਰੀ ਗੱਲ ਆ ਕਿ ਹੁਣ ਤੱਕ ਇਹ ਤੀਸਰਾ ਸਮਝੌਤਾ ਜਿਹੜਾ ਕਿ ਹੁਣ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਅਸਾਮ ਸਰਕਾਰ ਦਾ ਜਿਹੜਾ ਚੀਫ ਸੈਕਟਰੀ ਸੀ ਤੇ ਇਹਦੇ ਨਾਲ ਹੀ ਹੋਮ ਸੈਕਟਰੀ ਐਡੀਸ਼ਨਲ ਹੋਮ ਸੈਕਟਰੀ ਭਾਰਤ ਸਰਕਾਰ ਜਿਹੜਾ ਉਹਨਾਂ ਦੇ ਵਿੱਚ ਬੈਠ ਕੇ ਤੇ ਜਿਹੜੇ ਉੱਥੋਂ ਦੇ ਸੰਘਰਸ਼ ਕਰ ਰਹੇ ਵਿਅਕਤੀ ਸੀ ਉਹਨਾਂ 'ਚ ਬੈਠ ਕੇ ਇੱਕ ਸਮਝੌਤਾ ਹੋਇਆ। ਜਿਹੜੇ 4 ਸੰਗਠਨ ਸੀ ਉਹਨਾਂ ਸੰਗਠਨਾਂ ਦੀ ਅਗਵਾਈ ਕਰਨ ਵਾਲਾ ਜਿਹੜਾ ਗਰੁੱਪ ਸੀ ਉਹਦੇ 'ਚ ਬੈਠ ਕੇ ਇੱਕ ਸਮਝੌਤਾ ਹੋ ਗਿਆ। ਇਹ ਤੀਸਰਾ ਸਮਝੌਤਾ ਹੁਣ ਤੱਕ ਕਿਤੇ ਨਾ ਕਿਤੇ ਬੋਡੋਲੈਂਡ ਦੀ ਅਲੱਗ ਮੰਗ ਕਰਨ ਦੀ ਜਿਹੜੀ ਇੱਕ ਮੰਗ ਸੀ ਉਹਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਅੱਜ ਆ ਕੇ ਵਿਰਾਮ ਲੱਗ ਚੁੱਕਿਆ। ਹੁਣ ਤੱਕ ਤਕਰੀਬਨ 3000 ਦੇ ਲਗਭਗ ਜਿਹੜਾ ਉਹ ਅੰਕੜਾ ਆ ਰਿਹਾ। ਅਲੱਗ-ਅਲੱਗ ਜਿਹੜੇ ਅੰਕੜੇ ਆ ਰਹੇ ਨੇ ਉਹਦੇ ਵਿੱਚੋਂ ਜੇ
ਟੋਟਲ ਕੈਲਕੂਲੇਸ਼ਨ ਕਰੀਏ ਤਾਂ 3000 ਦੇ ਲਗਭਗ ਆ ਰਿਹਾ ਕਿ ਜਿਹੜੇ ਵਿੱਚ ਹੁਣ ਤੱਕ ਉੱਥੇ ਵਿਅਕਤੀ ਇਸ ਸੰਘਰਸ਼ ਦੇ ਵਿੱਚ ਜਿਹੜੇ ਆ ਉਹ ਆਪਣੀ ਜਾਨ ਗਵਾ ਚੁੱਕੇ ਆ। ਹੁਣ ਜਿਹੜਾ ਇਹ ਸਮਝੌਤਾ ਹੋਇਆ, ਇਹ ਸਮਝੌਤਾ ਜਿਹੜਾ ਉੱਥੋਂ ਦੀ ਜਿਹੜੀ ਆ ਮੁੱਖ ਮੰਤਰੀ ਜਿਹੜੇ ਨੇ ਸਰਬਾਨੰਦ ਸੋਨੋਵਾਲ, ਉਹਦੇ ਨਾਲ NDFB ਦੇ 4 ਗੁੱਟਾਂ ਦੀ ਅਗਵਾਈ 'ਚ ABSU ਤੇ ਉਹਦੇ ਨਾਲ ਗ੍ਰਹਿ ਮੰਤਰਾਲੇ ਦਾ ਸੰਯੁਕਤ ਸਕੱਤਰ ਤੇ ਉਹਦੇ ਨਾਲ ਹੀ ਅਸਾਮ ਦੇ ਮੁੱਖ ਸਕੱਤਰ ਸੰਜੇ ਕ੍ਰਿਸ਼ਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦ ਉਹਦੇ ਵਿੱਚ ਹੋਇਆ। ਹੁਣ ਤੱਕ ਤਕਰੀਬਨ ਸਰਕਾਰੀ ਅੰਕੜੇ 2823 ਦੀ ਗੱਲ ਕਰ ਰਿਹਾ ਕਿ 2823 ਦਾ ਹੁਣ ਤੱਕ ਦਾ ਅੰਕੜਾ ਕਿ ਜਿਹੜੇ ਲੋਕ ਇਹਦੇ 'ਚ ਜਾਨ ਗਵਾ ਚੁੱਕੇ ਆ। ਤੇ ਪਿਛਲੇ 27 ਸਾਲਾਂ ਦੇ ਵਿੱਚ ਇਹ ਤੀਸਰਾ ਸਮਝੌਤਾ ਕਿ ਜਿਹੜਾ ਅਜੇ ਵੀ ਆ ਕੇ ਇੱਥੇ ਹੁਣ ਆ ਕੇ ਹੋਇਆ। ਜਿਸ ਸਮਝੌਤੇ ਦੀ ਮੈਂ ਪਹਿਲਾਂ ਗੱਲ ਕਰਕੇ ਹਟਿਆ 1985 ਵਾਲੇ ਦੀ, ਜਿਹੜਾ ਪ੍ਰਫੁੱਲ ਕੁਮਾਰ ਮਹੰਤਾ ਨਾਲ ਹੋਇਆ ਸੀ, ਉਹ ਵੀ ਇੱਕ ਸਮਝੌਤਾ ਸੀ। ਉਹ ਵੱਖਰੀ ਗੱਲ ਆ ਕਿ ਉਹਨਾਂ 5 ਸਾਲ ਰਾਜ ਕੀਤਾ, 5 ਸਾਲ ਬਾਅਦ ਫਿਰ ਉੱਥੇ ਕਾਂਗਰਸ ਦੀ ਸਰਕਾਰ ਆ ਗਈ, ਫਿਰ ਉਹਨਾਂ ਨੇ 5 ਸਾਲ ਦੁਬਾਰਾ ਰਾਜ ਕੀਤਾ ਤੇ ਉਹਦੇ ਬਾਅਦ ਉਹ ਪਾਰਟੀ ਜਿਹੜੀ ਬਿਲਕੁਲ ਹਾਸ਼ੀਏ ਤੇ ਚਲੀ ਗਈ। ਕਿਤੇ ਨਾ ਕਿਤੇ ਅਸਾਮ ਦੇ ਵਿੱਚ 10 ਸਾਲ ਰਾਜ ਕਰਕੇ ਪ੍ਰਫੁੱਲ ਕੁਮਾਰ ਮਹੰਤਾ ਤੇ ਉਹਦੀ ਪਾਰਟੀ ਹਾਸ਼ੀਏ ਤੇ ਚਲ ਗਈ। ਉਸ ਦੇ ਬਾਅਦ ਇਹ ਜਿਹੜੇ ਬਾਕੀ ਦੀਆਂ ਜਥੇਬੰਦੀਆਂ ਹਥਿਆਰਬੰਦ ਸੰਘਰਸ਼ ਕਰ ਰਹੀਆਂ ਸੀ, ਹੁਣ ਉਹਨਾਂ ਦੇ ਨਾਲ ਇਹ ਸਮਝੌਤਾ ਹੋਇਆ। ਉਹ ਸਮਝੌਤੇ ਦੇ ਮੁਤਾਬਕ NDFB ਦੇ 1550 ਜਿਹੜੇ ਤਕਰੀਬਨ ਕਾਰਕੁਨ ਨੇ ਉਹ 30 ਜਨਵਰੀ ਨੂੰ ਆਪਣੇ 130 ਹਥਿਆਰ ਜਿਹੜੇ ਉਹਨਾਂ ਕੋਲ ਆ ਉਹ ਉੱਥੋਂ ਦੀ ਅਸਾਮ ਦੀ ਸਰਕਾਰ ਨੂੰ ਜਿਹੜੇ ਉਹ ਸੌਂਪ ਦੇਣਗੇ। ਇਹਦੇ ਨਾਲ ਹੀ ਇਹਦੇ ਤੋਂ ਕੁਝ ਸੰਗਠਨ ਜਿਹੜੇ ਉਹ ਨਾਰਾਜ਼ ਵੀ ਹੋਏ ਆ। ਉਹਨਾਂ 'ਚ ਗੈਰ ਬੋਡੋ ਸੰਗਠਨ ਆ ਜਿਨ੍ਹਾਂ ਨੇ ਕਿਹਾ ਕਿ ਬੋਡੋ ਲੈਂਡ ਦੀ ਮੰਗ ਕਰਨ ਵਾਲਿਆਂ ਦੇ ਨਾਲ ਭਾਰਤ ਸਰਕਾਰ ਤੇ ਅਸਾਮ ਦੀ ਸਰਕਾਰ ਨੇ ਸਮਝੌਤਾ ਕਿਉਂ ਕੀਤਾ। ਇਸ ਸਮਝੌਤੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਵਿਰੋਧ ਦੇ ਵਿੱਚ ਉਹਨਾਂ ਨੇ ਅਸਾਮ ਬੰਦ ਦਾ ਵੀ ਸੱਦਾ ਦਿੱਤਾ, ਜਿਹਨੂੰ ਕਿ ਬਹੁਤ ਭਰਪੂਰ ਜਿਹੜਾ ਹੁੰਗਾਰਾ ਮਿਲਿਆ। ਕਿਤੇ ਨਾ ਕਿਤੇ ਲੰਬੇ ਸਮੇਂ ਦੀ ਜਿਹੜੀ ਮੰਗ ਆ ਰਹੀ ਸੀ, ਲੰਬੇ ਸਮੇਂ ਤੋਂ ਖਲਾਰਾ ਪਿਆ ਹੋਇਆ ਸੀ, ਉਹਦੇ ਉੱਤੇ ਜਿਹੜਾ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਇਹ ਜਾ ਕੇ ਸਮਝੌਤਾ ਹੋਇਆ, ਚਲੋ ਉਹਦੀ ਤਾਰੀਫ ਕਰਨੀ ਬਣਦੀ ਆ ਕਿ ਕਿਤੇ ਨਾ ਕਿਤੇ ਚਾਹੇ ਅਲੱਗ ਬੋਡੋ ਲੈਣ ਦੀ ਜਿਹੜੀ ਮੰਗ ਆ ਉਹ ਰੁਕੀ ਆ। ਜਿਹੜਾ ਲੋਕਾਂ ਦਾ ਕਤਲੇਆਮ ਸੀ ਉਹਦੇ ਤੋਂ ਘੱਟੋ ਘੱਟ ਲੋਕਾਂ ਨੂੰ ਇਹ ਆ ਕਿ ਰਾਹਤ ਤਾਂ ਮਿਲੀ ਆ। ਇੰਨੀ ਗੱਲ ਤਾਂ ਕਹਿਣੀ ਬਣਦੀ ਆ ਕਿ ਚਲੋ ਸਮਝੌਤਾ ਹੋਇਆ, ਦੇਸ਼ ਦੇ ਭਲੇ ਦੇ ਹੋਇਆ, ਦੇਸ਼ ਦੇ ਹਿੱਤ 'ਚ ਹੋਇਆ। ਇਹਦੀ ਜਿੰਨੀ ਕੋ ਪ੍ਰਸ਼ੰਸਾ ਕੀਤੀ ਜਾਵੇ ਉਨੀ ਕੋ ਘੱਟ ਆ। ਇਹਦੇ ਨਾਲ ਹੀ ਇੱਕ ਮਸਲਾ ਮਿਲਦਾ ਹੋਰ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਖਰਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਾਰਗ ਦੇ ਉੱਤੇ ਬਣੇ ਹੋਏ ਗਿੱਧੇ ਤੇ ਭੰਗੜੇ ਦੇ ਬੁੱਤ ਜਿਹੜੇ ਆ ਉਹਨਾਂ ਨੂੰ ਉੱਥੋਂ ਤਬਦੀਲ ਕਰਨ ਦੀ ਮਨਜ਼ੂਰੀ ਜਿਹੜੀ ਆ ਉਹ ਪੰਜਾਬ ਦੇ ਸੱਭਿਆਚਾਰਕ ਮਾਮਲੇ ਨੂੰ ਵਿਭਾਗ ਨੂੰ ਦੇ ਦਿੱਤੀ ਆ। 2016 ਦੇ ਵਿੱਚ ਜਦੋਂ ਇਸ ਪੂਰੇ ਦੇ ਪੂਰੇ ਵਿਰਾਸਤੀ ਮਾਰਗ ਜਿਹੜਾ ਉਹਦਾ ਨਵੀਨੀਕਰਨ ਕੀਤਾ ਗਿਆ, ਉਸ ਵੇਲੇ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਥਕ ਸਰਕਾਰ ਕੰਮ ਕਰ ਰਹੀ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸ ਵੇਲੇ ਆਪਣਾ ਜਿਹੜਾ ਰੋਲ ਨਿਭਾਉਣਾ ਚਾਹੀਦਾ ਸੀ ਉਹ ਨਹੀਂ ਨਿਭਾਇਆ, ਨਾ ਹੀ ਸਿੰਘ ਸਭਾਨ ਨੇ ਨਿਭਾਇਆ ਤੇ ਨਾ ਹੀ ਜਿਨ੍ਹਾਂ ਨੇ ਹੁਣ ਇਹ ਮਸਲਾ ਚੱਕਿਆ, ਨਾ ਹੀ ਉਹਨਾਂ ਨੇ ਉਸ ਵੇਲੇ ਇਸ ਮਸਲੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਸ ਮਾਰਗ ਦੇ ਉੱਪਰ ਇਹ ਜਿਹੜੇ ਗਿੱਧੇ ਤੇ ਭੰਗੜੇ ਦੇ ਬੁੱਤ ਲਗਾਏ ਗਏ ਨੇ ਇਹ ਸ਼ੋਭਾ ਨਹੀਂ ਦਿੰਦੇ, ਕਿਉਂਕਿ ਪੰਜਾਬੀ ਕਲਚਰ ਤਾਂ ਹੋ ਸਕਦਾ ਲੇਕਿਨ ਗੁਰਮਤ ਦੇ ਨਾਲ ਇਹਦਾ ਕੋਈ ਵੀ ਸੰਬੰਧ ਜਿਹੜਾ ਉਹ ਨਹੀਂ ਹੈ। ਉਸ ਵੇਲੇ ਨਹੀਂ ਚੱਕਿਆ ਗਿਆ। ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਅਧਿਕਾਰੀ ਤੇ ਅਹੁਦੇਦਾਰ ਬੋਲਿਆ, ਨਾ ਸਿੰਘ ਸਭਾਨ ਬੋਲੇ ਤੇ ਨਾ ਹੀ ਉਸ ਵੇਲੇ ਪੰਜਾਬ ਸਰਕਾਰ ਨੇ ਇਹਦੇ ਤੇ ਕੋਈ ਸੰਗਿਆਨ ਜਿਹੜਾ ਲਿਆ। ਲੇਕਿਨ ਜਦੋਂ ਪਿਛਲੇ ਦਿਨਾਂ 'ਚ ਕੁਝ ਵਿਅਕਤੀ ਜਿਹੜੇ ਸੀਗੇ ਉਹਨਾਂ ਨੇ ਉੱਠੇ, ਉਹਨਾਂ ਨੇ ਜਿਹੜੇ ਉੱਥੇ ਥੜੇ ਬਣਾਏ ਹੋਏ ਸੀ ਥੜਿਆਂ ਨੂੰ ਢਾਇਆ। ਉਹਨਾਂ ਇੱਕ ਸੰਕੇਤ ਦਿੱਤਾ ਕਿ ਇਹ ਇੱਥੋਂ ਜਿਹੜੇ ਬੁੱਤ ਨੇ ਉਠਾਏ ਜਾਣ। ਤਾਂ ਉਹਦੇ ਬਾਅਦ ਬੜਾ ਵਾਵੇਲਾ ਹੋਇਆ, ਉਹਨਾਂ ਨੌਜਵਾਨਾਂ ਨੂੰ ਅਰੈਸਟ ਕੀਤਾ ਗਿਆ। ਇੱਕ ਨੌਜਵਾਨ ਐਂਡ ਤੇ ਬਚਿਆ ਜਿਹਨੇ ਚੰਡੀਗੜ੍ਹ ਦੇ ਵਿੱਚ DGP ਦੇ ਸਾਹਮਣੇ ਆਤਮ ਸਮਰਪਣ ਕੀਤਾ। ਬੁੱਤ ਨਹੀਂ ਢਾਇਆ, ਉਹਨਾਂ ਨੇ ਥੱਲੇ ਬਣਾਏ ਥੜੇ ਨੂੰ ਢਾਇਆ ਸੀ, ਇੱਕ ਸੰਕੇਤ ਦਿੱਤਾ ਸੀ ਕਿ ਇਹਨਾਂ ਨੂੰ ਇੱਥੋਂ ਤਬਦੀਲ ਕੀਤਾ ਜਾਵੇ। ਪਰ ਉਹਨਾਂ 'ਤੇ ਜਿਹੜੀਆਂ ਸੰਗੀਨ ਧਾਰਾਵਾਂ ਲਾ ਦਿੱਤੀਆਂ ਗਈਆਂ ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਤੇ ਪੰਜਾਬ ਸਰਕਾਰ ਕਸੂਤੀ ਸਥਿਤੀ 'ਚ ਫਸ ਗਈ ਤੇ ਉਹ 'ਚ ਸਿੰਘ ਸਭਾਨ ਫਸ ਗਏ। ਉਹਦੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਸੂਤੀ ਫਸ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 2016 ਤੋਂ ਲੈ ਕੇ ਲਗਾਤਾਰ ਨਹੀਂ ਸੀ ਬੋਲੀ, ਉਹਨਾਂ ਦੀ ਇੱਕ 4 ਮੈਂਬਰੀ ਕਮੇਟੀ ਜਿਹੜੀ ਸੀਗੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਣਾਉਣੀ ਪਈ। ਅਖੀਰ ਉਹ ਕਮੇਟੀ ਦੀ ਮੀਟਿੰਗ ਹੋਈ, ਕਮੇਟੀ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ, ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਈ।
ਉਸ ਤੋਂ ਪਹਿਲਾਂ ਹੀ ਕੁਝ ਹੋਰ ਜਥੇਬੰਦੀਆਂ ਨੇ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨਾਲ ਗੱਲ ਕੀਤੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਪ੍ਰਵਾਨਗੀ ਦੀ ਉਹ ਚਿੱਠੀ ਮੌਜੂਦ ਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਸ ਵਿਰਾਸਤੀ ਮਾਰਗ ਤੇ ਇਹ ਗਿੱਧੇ ਤੇ ਭੰਗੜੇ ਦੇ ਜਿਹੜੇ ਬੋਤਾ ਉਹ ਲਾ ਦਿੱਤੇ ਜਾਣ, ਸਾਨੂੰ ਕੋਈ ਇਤਰਾਜ਼ ਨਹੀਂ। ਕਹਿੰਦੇ ਉਹਨਾਂ ਨੇ ਸਾਡੇ ਕੋਲ ਉਹ ਚਿੱਠੀ ਮੌਜੂਦ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਸੂਤੀ ਫਸ ਗਈ। ਤੇ ਉਹਦੇ ਨਾਲ ਹੀ ਜਦੋਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ, ਨਤਮਸਤਕ ਹੋ ਕੇ ਉੱਥੋਂ ਆ ਰਹੇ, ਉਹਨਾਂ ਨੂੰ ਜਦੋਂ ਪੱਤਰਕਾਰਾਂ ਪੁੱਛਿਆ, ਉਹ ਕਹਿੰਦੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਦੇਖੇ ਉਹਨਾਂ ਨੇ ਇੱਥੋਂ ਤਬਦੀਲ ਕਰਨੇ ਆ ਕਿ ਜਾਂ ਰੱਖਣੇ ਆ, ਸਾਡੀ ਕੋਈ ਨਹੀਂ ਆ। ਲੇਕਿਨ ਸੁਖਬੀਰ ਸਿੰਘ ਬਾਦਲ ਇਹ ਭੁੱਲ ਗਏ ਕਿ ਇਹ ਜਿਹੜੇ ਸੀਗੇ ਬੁੱਤ ਇਹ ਤੁਸੀਂ ਹੀ ਸਥਾਪਿਤ ਕੀਤੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਹੀ ਅਧੀਨ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਵੇਲੇ ਕਿੱਥੇ ਸੀ, ਸਿੰਘ ਸਾਹਿਬਾਨ ਉਸ ਵੇਲੇ ਕਿੱਥੇ ਸੀ, ਤੇ ਸਰਕਾਰ ਉਸ ਵੇਲੇ ਕਿੱਥੇ ਸੀ? ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਸੀ ਜਾਂ ਇਹਦੀ ਜ਼ਿੰਮੇਵਾਰੀ ਲੈਂਦੇ? ਕਿਤੇ ਨਾ ਕਿਤੇ ਸਿੰਘ ਸਾਹਿਬਾਨ ਕਸੂਤੇ ਫਸੇ, ਉਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਸੂਤੀ ਫਸੀ, ਤੇ ਜਦੋਂ ਪੰਜਾਬ ਸਰਕਾਰ ਕਸੂਤੀ ਫਸਦੀ ਦੇਖੀ, ਅਖੀਰ ਪੰਜਾਬ ਸਰਕਾਰ ਨੇ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਇਹ ਆਦੇਸ਼ ਦਿੱਤੇ ਕਿ ਇਹਨਾਂ ਬੁੱਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਲਾਹ ਕਰਕੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਉਹ ਲਗਾ ਦਿੱਤਾ ਜਾਵੇ। ਹੁਣ ਅੱਜ ਜਾਂ ਕੱਲ੍ਹ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ, ਉਸ ਕਮੇਟੀ ਦੀ ਤੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿੱਚ ਇੱਕ ਮੀਟਿੰਗ ਹੋਏਗੀ। ਉਸ ਮੀਟਿੰਗ 'ਚ ਇਹ ਤੈਅ ਹੋਏਗਾ ਕਿ ਇਹ ਬੁੱਤ ਇੱਥੋਂ ਹਟਾ ਕੇ ਹੋਰ ਕਿਹੜੀ ਜਗ੍ਹਾ ਦੇ ਉੱਤੇ ਲਗਾਏ ਜਾਣੀ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਕੋਈ ਆਦੇਸ਼ ਦਿੰਦੀ ਆ, ਕੋਈ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਇਹਨਾਂ ਨੂੰ ਫਲਾਨੀ ਜਗ੍ਹਾ ਤੇ ਲਾਇਆ ਜਾਵੇ, ਜਾਂ ਪੰਜਾਬ ਸਰਕਾਰ ਹੋਰ ਕਿਸੇ ਜਗ੍ਹਾ ਤੇ ਆਪਣੀ ਮਰਜ਼ੀ ਨਾਲ ਲਗਾਉਂਦੀ ਆ। ਲੇਕਿਨ ਇਸ ਮਾਰਗ ਤੋਂ ਇਹ ਜਿਹੜੀਆਂ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜਿਹੜੀਆਂ ਵੀ ਇਹ ਝਾਕੀਆਂ ਲਗਾਈਆਂ ਗਈਆਂ ਨੇ, ਜਿਹੜੇ ਬੁੱਤ ਲਗਾਏ ਗਏ ਨੇ, ਜਿਹੜੇ ਕਿ ਉਸ ਮਰਿਆਦਾ ਦੇ ਮੁਤਾਬਕ ਨਹੀਂ ਬਣਦੇ, ਉਹਨਾਂ ਨੂੰ ਹਟਾ ਕੇ ਕਿਸ ਜਗ੍ਹਾ ਤੇ ਲਿਜਾਂਦੀ ਆ, ਇਹ ਅੱਜ ਜਾਂ ਕੱਲ੍ਹ ਦੇ ਵਿੱਚ ਤੈਅ ਹੋ ਜਾਏਗਾ। ਸੋ ਦਰਸ਼ਕੋ, ਅੱਜ ਦੇ ਲਈ ਇਹ ਜਿੰਨੇ ਵੀ ਪੱਖ ਦੇ ਮੁੱਦੇ ਸੀ, ਇਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਗਲੀ ਵਾਰ ਕੁਝ ਹੋਰ ਮੁੱਦਿਆਂ ਨੂੰ ਜਿਹੜੇ ਇਸੇ ਤਰ੍ਹਾਂ ਭਖਦੇ ਹੋਣਗੇ, ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।